ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਅੱਜ 13 ਫਰਵਰੀ 2014 2 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਕੋਈ ਅਹਿਮ ਵਿਸ਼ਾ ਸਾਂਝਾ ਕਰਨਾ ਚਾਹੁੰਦੇ ਹੋ? देखो, सब तो पहला तो अज एक निजी बड़ी दुख वाली गल है और पंथक तौर पर भी साडे एक बड़े प्यारे साथी सहयोगी वीर रविंदर सिंह जिन्होंने प्यार नाल भोला करके सिख संगतां सारे मैट्रो एरिया दियां जाणदियां सन जी। वो अज सवेरे 7 बजे के करीब चढ़ाई कर गए ने। बड़ी यंग उम्र 43-44 साल की उन्होंने उम्र सी। लगभग 7-8 महीने पहला ही उन्होंने जिहड़ा ब्रेन ट्यूमर डायगनोज होया जी। उन्होंने क्योंकि जॉन हॉपकिंस दुनिया दे विच कैंसर के हवाले नाल बेस्ट इंस्टीट्यूट है जी, जो बेस्ट ट्रीटमेंट जिहदे विच कीमोथैरेपी रेडिएशन 2 बार सर्जरी जी, इहदे बावजूद वो जिहड़े ने सर्वाइव नहीं कर सके जी। सो ये एक सारी मैट्रो एरिया दियां सिख संगतां लई बड़ी शॉकिंग न्यूज़ है जी। ਤੇ ਅਸੀਂ ਸਾਰੇ ਹੀ ਉਸ ਇਲਾਕੇ ਦੇ ਨਿਵਾਸੀਆਂ ਲਈ ਉਹਨਾਂ ਦੇ ਪਰਿਵਾਰ ਨਾਲ, ਉਹਨਾਂ ਦੀ ਸਿੰਘਣੀ ਸਾਹਿਬਾਂ ਨਾਲ, ਉਹਨਾਂ ਦੀਆਂ ਬੱਚੀਆਂ ਬੜੀਆਂ ਪਿਆਰੀਆਂ ਬੱਚੀਆਂ ਨੇ ਦੋ, ਇੱਕ 13-14 ਸਾਲ ਦੀ ਉਮਰ ਹੈ, 13 ਸਾਲ ਦੀ, ਇੱਕ 7-8 ਸਾਲ ਦੀ ਉਮਰ ਹੈ। ਸੋ ਸਾਰੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੇ ਸਾਹਮਣੇ ਜੀ ਜੀ। ਔਰ ਇਹ ਵੀਰ ਜਿਹੜੇ ਨੇ ਸੰਘਰਸ਼ ਦਾ ਵੀ ਹਿੱਸਾ ਰਹੇ। ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਦੇ ਆ, ਇਹਨਾਂ ਨੂੰ ਕਾਫੀ ਟਾਰਚਰ ਵੀ ਸਹਿਣਾ ਪਿਆ। ਘਰ ਦੇ ਉੱਤੇ ਵੀ ਉਹਨਾਂ ਦੇ ਬਜ਼ੁਰਗ ਵੀ ਉਸ ਇਲਾਕੇ ਦੇ ਸਰਪੰਚ ਨੇ ਡਿਸਟ੍ਰਿਕਟ ਗੁਰਦਾਸਪੁਰ ਨਾਲ ਜੀ, ਇਹਨਾਂ ਦਾ ਸੰਬੰਧ ਹੈ। ਔਰ ਇੱਥੇ ਆ ਕੇ ਵੀ ਅਸੀਂ ਪਿਛਲੇ ਲਗਭਗ 20 ਸਾਲ ਤੋਂ ਉਹ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣ ਵਾਲੇ। ਔਰ ਜਦੋਂ ਅਸੀਂ ਟੀਵੀ 84 ਸ਼ੁਰੂ ਕੀਤਾ, ਜਿਨ੍ਹਾਂ ਨੇ ਸਾਨੂੰ ਬੜੀ ਹਿੰਮਤ ਦਿੱਤੀ ਕਿ ਤੁਸੀਂ ਫਿਕਰ ਨਾ ਕਰੋ ਜੀ, ਜੋ ਵੀ ਹੋਏਗਾ ਅਸੀਂ ਹਰ ਕਿਸਮ ਦੀ ਮਦਦ ਲਈ ਹਾਜ਼ਰ ਹੈ। ਉਹ ਲਗਾਤਾਰ ਵਿਊਅਰ ਵੀ ਸਨ ਟੀਵੀ 84 ਦੇ ਜੀ, ਸ਼ੁਭ ਚਿੰਤਕ ਵੀ ਸਨ ਔਰ ਇਸ ਨੂੰ ਤਰੱਕੀ ਦੀਆਂ ਮੰਜ਼ਲਾਂ ਤੇ ਪਹੁੰਚਦੇ ਵੀ ਦੇਖਣਾ ਚਾਹੁੰਦੇ ਸੀ ਜੀ ਜੀ। ਸੋ ਉਹਨਾਂ ਦੀ ਕ੍ਰੀਮੇਸ਼ਨ ਮੰਡੇ ਹੈ, ਜਿਹਦੇ ਵਿੱਚ ਸਾਰੇ ਇਲਾਕੇ ਦੇ ਲੋਕ ਵੀ ਔਰ ਦੂਰ ਦਰਾਡਿਓਂ ਜੀ, ਜਿੰਨੀ ਦੇਰ ਉਹ ਹਸਪੀਟਲ ਰਹੇ, ਇਹਨਾਂ ਦੀ ਇੰਨੀ ਕੁ ਹਰਮਨ ਪਿਆਰਤਾ ਸੀ ਕਿ ਰੋਜ਼ਾਨਾ ਲਗਭਗ 150-200 ਬੰਦਾ ਹੈ। 2-3 ਵਾਰ ਮੈਂ ਜਦੋਂ ਵੀ ਗਿਆ ਤਾਂ ਉੱਥੇ ਉਹਨਾਂ ਨੇ ਸੈਪਰੇਟ ਇੱਕ ਕਮਰਾ ਹੀ ਦੇ ਦਿੱਤਾ ਸੀ ਹਸਪੀਟਲ ਵਾਲਿਆਂ ਨੇ। ਇੰਨੀ ਆਵਾਜਾਈ ਸੀ ਜੀ ਸਾਰੇ ਪਾਸਿਓਂ, ਯੂਰਪ ਚੋਂ ਵੀ, ਜਿੱਥੋਂ ਵੀ ਜਿਹਨੂੰ ਕਿਸੇ ਨੂੰ ਪਤਾ ਲੱਗਾ ਹੈ ਇੰਨੇ ਹਰਮਨ ਪਿਆਰੇ ਔਰ ਚੰਗੇ ਇਨਸਾਨ। ਪਰ ਕਿਉਂਕਿ ਅਖੀਰ ਦੇ ਵਿੱਚ ਅਸੀਂ ਸਾਰੇ ਭਾਣੇ ਦੇ ਵਿੱਚ ਜੀਣ ਵਾਲੇ, ਭਾਣੇ ਨੂੰ ਮੰਨਣ ਵਾਲੇ, ਹੁਕਮ ਦੇ ਵਿੱਚ ਜੀਣ ਵਾਲੇ ਜਿਹੜੇ ਹੈ ਗੁਰਸਿੱਖ ਹੈ ਜੀ। ਔਰ ਸਾਡੇ ਸਾਹਮਣੇ ਜੋ ਨਿਰੰਕਾਰ ਦੀ ਰਜ਼ਾ ਹੈ ਉਸ ਦੇ ਅੱਗੇ ਹੀ ਸਿਰ ਝੁਕਾਉਣਾ ਬਣਦਾ। ਫਿਰ ਵੀ ਅਸੀਂ ਇਸ ਵੀਰ ਦੀ ਵਿਛੜੀ ਆਤਮਾ ਲਈ ਅਰਦਾਸ ਕਰਾਂਗੇ ਜੀ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਸੋ ਇਹ ਸਤਿਗੁਰੂ ਦੇ ਭਾਣੇ 'ਚ ਹੈ ਤੇ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਜੀ, ਪਰਿਵਾਰ ਨੂੰ, ਸਾਰੇ ਸਿੱਖ ਭਾਈਚਾਰੇ ਨੂੰ ਜਿਹੜਾ ਉਹ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਸਿਆਸੀ ਹਵਾਲੇ ਨਾਲ ਇੱਕ ਖਬਰ ਜਿਹੜੀ ਅੱਜ ਇਹਨਾਂ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਰਹੇ ਨੇ ਜੀ, ਔਰ ਉਹਨਾਂ ਦੇ ਵੇਲੇ ਹੀ 2003 ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਸੀ। ਉਹਨਾਂ ਦਾ ਇੱਕ ਬਿਆਨ ਮੀਡੀਆ ਦੇ ਵਿੱਚ ਆਇਆ ਜੀ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਨਾਨਕਸ਼ਾਹੀ ਕੈਲੰਡਰ ਗਲਤ ਹੈ ਤੇ ਫਿਰ ਉਹਨਾਂ ਨੇ ਕਿਹਾ ਵੀ ਮੈਨੂੰ ਕੈਲੰਡਰ ਬਣਾਉਣ ਵਾਲੇ ਸਰਪਾਲ ਸਿੰਘ ਪੁਰੇਵਾਲ ਨੂੰ, ਉਦੋਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬਡੂੰਗਰ ਨੂੰ ਜੀ, ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ, ਉਹਨਾਂ ਦੀ ਅੰਤਰੰਗ ਕਮੇਟੀ ਨੂੰ ਔਰ ਇਸ ਦੇ ਨਾਲ ਨਾਲ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਤੇ ਈਵਨ ਜਿਹੜੇ ਅੱਜ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਦੇ, ਉਦੋਂ ਹੈੱਡ ਗ੍ਰੰਥੀ ਸਨ ਜੀ, ਉਹਨਾਂ ਨੂੰ ਔਰ ਪ੍ਰਕਾਸ਼ ਸਿੰਘ ਬਾਦਲ ਨੂੰ, ਇਹਨਾਂ ਸਭ ਨੂੰ ਤਲਬ ਕਰਕੇ ਅਕਾਲ ਤਖਤ ਤੇ ਤਨਖਾਹ ਲਾਈ ਜਾਏ। ਔਰ ਇਹ ਕਹਿਣ ਤੋਂ ਬਾਅਦ ਉਹਨਾਂ ਨੇ ਫਿਰ ਵੇਰਵਾ ਦਿੱਤਾ ਹੈ ਕਿ ਕਿਵੇਂ ਉਹ ਜਦੋਂ ਜਥੇਦਾਰ ਬਣੇ, ਉਹਨਾਂ ਨੇ ਕਿਹਾ ਵੀ ਬੇਸ਼ੱਕ ਇਸ ਕੈਲੰਡਰ ਦੀ ਚਰਚਾ 1999 ਤੋਂ ਪਹਿਲਾਂ ਹੀ ਸੀ, ਪਰ ਜਦੋਂ 2003 ਤੋਂ ਪਹਿਲਾਂ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਪੰਥ ਦੇ ਵਿੱਚ ਕੋਈ ਦੁਬਿਧਾ ਨਾ ਹੋਏ, ਉਹਨਾਂ ਨੇ ਇੱਕ 11 ਮੈਂਬਰੀ ਵਿਦਵਾਨਾਂ ਦੀ ਔਰ ਦੂਸਰੇ ਨੁਮਾਇੰਦਿਆਂ ਦੀ ਕਮੇਟੀ ਬਣਾਈ
ਜੀ ਇਸ ਕੈਲੰਡਰ ਤੇ ਵਿਚਾਰ ਕਰਨ ਲਈ। ਜੋ ਉਹਨਾਂ ਦੀ ਰਿਪੋਰਟ ਸੀ ਉਹ ਸ਼੍ਰੋਮਣੀ ਕਮੇਟੀ ਨੂੰ ਭੇਜੀ, ਜੀ ਉਹਨਾਂ ਦੀ ਅੰਤਰਿੰਗ ਕਮੇਟੀ ਨੇ ਵਿਚਾਰ ਕੀਤਾ ਔਰ ਫਿਰ ਜਿਹੜੀ ਗੱਲ ਪਹਿਲਾਂ ਸ਼ਾਇਦ ਬਾਹਰ ਨਹੀਂ ਆਈ, ਉਹਨਾਂ ਨੇ ਇਹ ਕਿਹਾ ਹੈ ਵੀ ਉਹਨਾਂ ਨੇ ਖੁਦ ਤਖਤ ਸ੍ਰੀ ਪਟਨਾ ਸਾਹਿਬ ਔਰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰਾਂ ਨਾਲ ਹਜ਼ੂਰ ਸਾਹਿਬ ਵਿਖੇ ਮੁਲਾਕਾਤ ਕੀਤੀ। ਉਹਨਾਂ ਨੂੰ ਵੀ ਇਹ ਮਨਜ਼ੂਰ ਸੀ, ਸਿਰਫ ਉਹਨਾਂ ਨੇ 3 ਤਰੀਕਾਂ ਕਿਹਾ ਕਿ ਵੀ ਇਸ ਤੇ ਤੁਸੀਂ ਵਿਚਾਰ ਕਰ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼, ਉਹਨਾਂ ਦਾ ਜੋਤ ਸਮਾਣਾ ਤੇ ਗੁਰਗੱਦੀ ਦਿਵਸ। ਬਾਕੀ ਉਹਨਾਂ ਨੇ ਕਿਹਾ, ਉਹਨਾਂ ਨੇ ਆਪਣੀ ਸਹਿਮਤੀ ਦਿੱਤੀ ਔਰ ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਦੀ ਜਨਰਲ ਹਾਊਸ ਵੱਲੋਂ ਅੰਤਰਿੰਗ ਕਮੇਟੀ ਵੱਲੋਂ ਪਾਸ ਹੋਣ ਤੋਂ ਬਾਅਦ ਇਹ ਫੈਸਲਾ ਅੰਤਰਿੰਗ ਕਮੇਟੀ ਨੇ ਕੀਤਾ ਕਿ ਇਸ ਕੈਲੰਡਰ ਨੂੰ 2003 ਦੇ ਵਿਸਾਖੀ ਦੇ ਮੌਕੇ ਤੇ, ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਰਿਲੀਜ਼ ਕੀਤਾ ਜਾਏਗਾ। ਉੱਥੇ ਸਾਰੇ ਜਥੇਦਾਰ ਮੌਜੂਦ ਸਨ ਔਰ ਉੱਥੇ ਪ੍ਰਕਾਸ਼ ਸਿੰਘ ਬਾਦਲ ਵੀ ਜਿਹੜੇ ਨੇ ਖਾਸ ਤੌਰ ਦੇ ਉੱਤੇ ਉਸ ਸਮਾਗਮ ਦੇ ਵਿੱਚ ਆਏ। ਸੋ ਇਹ ਜਿਹੜਾ ਵੇਰਵਾ ਹੈ ਇਹ ਬੜਾ ਜ਼ਰੂਰੀ ਸੀ। ਉਹਨਾਂ ਨੇ ਕਿਹਾ ਕਿ ਵੀ ਜੇ ਇਹ ਗਲਤ ਹੈ, ਫਿਰ ਉਹਨਾਂ ਨੇ ਕਿਹਾ ਵੀ 2010 ਦੇ ਵਿੱਚ ਇਹਨੂੰ ਸੁਧਾਈ ਦੇ ਨਾਂ ਥੱਲੇ ਇਹਦੇ 'ਚ ਤਬਦੀਲੀ ਕੀਤੀ ਗਈ ਔਰ ਹੁਣ ਐਸਾ ਕੀ ਹੋ ਗਿਆ 4 ਸਾਲ 'ਚ, ਜਿਹੜੀਆਂ ਸੋਧਾਂ ਹੁਣ ਕਿਹਾ ਜਾ ਰਿਹਾ ਜੀ ਇਹਨੂੰ ਬਦਲ ਹੀ ਦਿਓ। ਇਹ 2010 ਜੇ ਉਹਦੇ 'ਚ ਕੋਈ ਗਲਤੀ ਸੀ ਤੇ ਇਸ ਨੂੰ ਕਿਉਂ ਨਹੀਂ ਕਿਹਾ ਗਿਆ। ਔਰ ਉਹਨਾਂ ਨੇ ਇੱਕ ਦਿਲਚਸਪ ਗੱਲ ਹੋਰ ਕਹੀ, ਕਿਉਂਕਿ ਇਸ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ 'ਚ ਅਖੌਤੀ ਸੰਤ ਸਮਾਜ ਔਰ ਜਿਨ੍ਹਾਂ ਦੇ ਮੁਖੀ ਅੱਜ ਕੱਲ੍ਹ ਜਿਹੜੇ ਬਾਦਲ ਦੇ ਬੜੇ ਕਰੀਬ ਨੇ, ਬਾਬਾ ਹਰਨਾਮ ਸਿੰਘ ਧੁੰਮਾ ਨੇ, ਉਹਨਾਂ ਨੇ ਕਿਹਾ ਜੀ ਇਸ ਕੈਲੰਡਰ ਬਾਰੇ ਈਵਨ ਉਦੋਂ ਦੇ ਮੁਖੀ ਬਾਬਾ ਠਾਕਰ ਸਿੰਘ ਜੀ ਨਾਲ ਵੀ ਗੱਲ ਹੋਈ ਔਰ ਉਹਨਾਂ ਦੇ ਨੁਮਾਇੰਦੇ ਭਾਈ ਮੋਹਕਮ ਸਿੰਘ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਰਹੇ। ਸੋ ਅਸੀਂ ਸਮਝਦੇ ਹਾਂ ਵੀ ਜਥੇਦਾਰ ਵੇਦਾਂਤੀ ਨੇ ਇਹ ਸਾਰੇ ਫੈਕਟ ਸਾਹਮਣੇ ਰੱਖ ਕੇ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਐਵੇਂ ਜੇ ਨੁਕਸ ਹੀ ਕੱਢੀ ਜਾਣੇ ਨੇ ਕੈਲੰਡਰ 'ਚ ਤੇ ਇਹ ਠੀਕ ਨਹੀਂ ਹੈ ਗੱਲ, ਕਿਉਂਕਿ ਇਹ ਜਿਹੜਾ ਸਾਰਾ ਡਰਾਮਾ ਹੈ ਕਿਸੇ ਹੋਰ ਦੇ ਕਹਿਣ ਤੇ ਹੋ ਰਿਹਾ। ਔਰ ਜਥੇਦਾਰ ਵੇਦਾਂਤੀ ਨੇ ਇਹ ਗੱਲ ਖੁਦ ਇੱਥੇ ਵੀ ਹਿਊਸਟਨ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਇੱਕ ਕਾਨਫਰੰਸ ਸੀ, ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਉਹ ਵੀ ਆਏ ਸਨ। ਉਹਨਾਂ ਨੇ ਕਿਹਾ ਵੀ ਉਸ ਵੇਲੇ ਦਾ ਜਿਹੜਾ ਬੀਜੇਪੀ ਦਾ ਮਿਨਿਸਟਰ ਸੀ ਬਾਦਲ ਕੈਬਨਿਟ ਦੇ ਵਿੱਚ, RSS ਦਾ ਖਾਸ ਬੰਦਾ, ਉਹਨੇ ਖੁਦ ਮੇਰੇ ਕੋਲ ਆ ਕੇ ਮੈਨੂੰ ਕਿਹਾ ਸੀ ਕਿ ਜੀ ਇਹ ਕੈਲੰਡਰ ਤੁਸੀਂ ਲਾਗੂ ਨਾ ਕਰੋ, ਇਹਦੇ ਨਾਲ ਹਿੰਦੂਆਂ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਪਾਟਕ ਪੈਗੀ ਔਰ ਇਹ ਇੱਕ ਦੂਜੇ ਤੋਂ ਦੂਰ ਹੋਣਗੇ। ਸੋ ਹੁਣ ਇਸ ਦੇ ਬਾਵਜੂਦ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਜੀ ਇਹ ਕੈਲੰਡਰ ਇਹਦੇ 'ਚ ਆਹ ਗਲਤੀ ਹੈ ਤੇ ਉਹ ਗਲਤੀ ਹੈ, ਸੋ ਮੈਂ ਸਮਝਦਾ ਵੀ ਉਹਨਾਂ ਨੇ ਰੈਕੋਰਡ ਸਟੇਟ ਕਰ ਦਿੱਤਾ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜੇ ਨੁਕਸ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਬਹੁਤ ਗਲਤ ਕੰਮ ਹੋਇਆ ਔਰ ਤੁਸੀਂ ਹਿੰਦੂ ਕੈਲੰਡਰ ਵਾਪਸ ਲਿਆਣਾ, ਫਿਰ ਆ ਜਿੰਨੇ ਉਹਨਾਂ ਨੇ ਨਾਂ ਲਏ ਨੇ ਸੰਸਥਾਵਾਂ ਦੇ, ਔਰ ਜਿਹੜਾ ਅੱਜ ਜਥੇਦਾਰ ਹੈ ਖੁਦ ਜਿਹੜਾ ਹੈੱਡ ਗ੍ਰੰਥੀ ਸੀ ਹਰਮੰਦਰ ਸਾਹਿਬ ਦਾ ਜਦੋਂ 2003 ਚ ਲਾਗੂ ਹੋਇਆ ਔਰ ਇਹ ਵੀ ਦਮਦਮਾ ਸਾਹਿਬ ਵੀ ਗਏ। ਹੁਣ ਇਸ ਤੋਂ ਵੱਧ ਕੇ ਹੋਰ ਕੀ ਤੱਥ ਹੋ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇੱਥੇ ਵੀ ਜਥੇਦਾਰ ਵੇਦਾਂਤੀ ਜਦੋਂ ਨਿਊਯਾਰਕ ਆਏ ਔਰ ਸਿੱਖ ਡੇ ਪੈਰੇਡ ਦੇ ਮੌਕੇ ਤੇ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਇਹ ਸਟੈਂਡ ਲਿਆ ਸੀ ਕਿ ਪੰਛੀ ਨੂੰ ਵੀ ਆ ਲੈਣਾ ਚਾਹੀਦਾ ਔਰ ਉਸ ਤੋਂ ਬਾਅਦ ਹੀ ਉਹਨਾਂ ਨੂੰ ਪਹਿਲਾਂ ਤਾਂ ਕਿਹਾ ਗਿਆ ਵੀ ਤੁਸੀਂ ਆਓ ਨਾ ਵਾਪਸ, ਬਾਈ ਇਲੈਕਸ਼ਨ ਹੋਣੀ ਸੀ ਅੰਮ੍ਰਿਤਸਰ ਦੀ ਔਰ ਉਸ ਤੋਂ ਬਾਅਦ ਜਦੋਂ ਗਏ ਵੀ ਬਹੁਤ ਜਲਦੀ ਉਹਨਾਂ ਨੂੰ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ। ਲੇਕਿਨ ਅੱਜ ਵੀ ਜਿਵੇਂ ਉਹ ਸਚਾਈ ਦੇ ਨਾਲ ਧਰਮ ਪ੍ਰਚਾਰ, ਪੰਥਕ ਸੇਵਾ, ਠੀਕ ਹੈ ਕਮਜ਼ੋਰੀਆਂ ਇਹਨਾਂ ਨੇ ਵੀ ਦਿਖਾਈਆਂ ਜਥੇਦਾਰ ਹੋਣ ਦੇ ਵੇਲੇ, ਜਿਵੇਂ ਧਨਵੰਤ ਸਿੰਘ ਦਾ ਮੁੱਦਾ ਸੀ ਔਰ ਕੁਝ ਹੋਰ ਮੁੱਦਿਆਂ ਤੇ, ਲੇਕਿਨ ਫਿਰ ਵੀ ਕੁੱਲ ਮਿਲਾ ਕੇ ਜਦੋਂ ਤੁਸੀਂ ਇਹਨਾਂ ਸਾਰਿਆਂ ਦੀ ਪਰਫਾਰਮੈਂਸ ਦੇਖਦੇ ਹੋ, ਅਸੀਂ ਸਮਝਦੇ ਹਾਂ ਵੀ ਇਹ ਜਿਹੜੇ 2-3 ਫੈਸਲੇ ਸੀ ਇਹਨਾਂ ਦੇ ਵੇਲੇ, ਨਾਨਕਸ਼ਾਹੀ ਕੈਲੰਡਰ ਦਾ ਲਾਗੂ ਹੋਣਾ, ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਕਿ RSS ਦੇ ਨਾਲ ਕੋਈ ਕੰਪਰੋਮਾਈਜ਼ ਜਾਂ ਇਹਨਾਂ ਨੂੰ ਕੋਈ ਜਿਹੜਾ ਐਂਟਰਟੇਨ ਨਾ ਕੀਤਾ ਜਾਏ ਔਰ ਇਸ ਦੇ ਨਾਲ ਹੀ ਕਿਉਂਕਿ ਇਹ RSS ਵਾਲੇ ਮੰਦਰਾਂ 'ਚ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣਾ ਚਾਹੁੰਦੇ ਸੀ ਕਿ ਜੀ ਅਸੀਂ ਉੱਥੇ ਵੀ, ਇਸ ਬਾਰੇ ਵੀ ਉਹਨਾਂ ਨੇ ਸਖਤ ਵਾਰਨਿੰਗ ਦਿੱਤੀ ਸੀ। ਸੋ ਅਸੀਂ ਸਮਝਦੇ ਹਾਂ ਵੀ ਨਾਨਕਸ਼ਾਹੀ ਕੈਲੰਡਰ ਬਾਰੇ ਉਹਨਾਂ ਦਾ ਮਜ਼ਬੂਤ ਸਟੈਂਡ ਜਿਹੜਾ ਹੈ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ। ਜੀ ਡਾਕਟਰ ਸਾਹਿਬ ਦੇ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।